बिस्मिल्लाहिर्रहमानिर्रहीम ते अस्सलाम वालेकुम। 10 जून मंगल ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਵਾਸ਼ਿੰਗਟਨ ਡੀਸੀ ਤੋਂ ਹੈ। 14 ਤਾਰੀਖ ਬਰੋਜ਼ ਹਫਤਾ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਪਾਕਿਸਤਾਨੀ ਅੰਬੈਸੀ ਹੈ ਉਹਦੇ ਸਾਹਮਣੇ ਪਾਕਿਸਤਾਨੀ ਇਕੱਠੇ ਹੋ ਰਹੇ ਨੇ ਤੇ एहतजाज कर रहे हैं। एहतजाज क्यों कर रहे हैं? क्योंकि पता ये लगा है, दस पई है कि फील्ड मार्शल साहब जोड़े ने वो वाशिंगटन DC आ रहे हैं तो उन्होंने शायने शान इत्थे एहतजाज हो रहा। एहतजाज इसलिए हो रहा है कि उन्होंने जो जुल्म किया पाकिस्तान उहदे खिलाफ लोग आवाज़ चुक रहे हैं। तुसी अगर वाशिंगटन DC हो या उहदे लागे चागे हो या चंद घंटे दूर और आ सकते हो तो मेरा तुहाडे कोलों गुजारिश है कि तुसी उत्थे जरूर तशरीफ लैके आओ। हुण जरा अगले पासे चलने। ਅੱਗੇ ਤੁਹਾਨੂੰ ਇਹ ਤਾਂ ਅਸੀਂ ਦੱਸਿਆ ਹੀ ਹੈ ਕਿ ਸਿੰਧ ਦੇ ਵਿੱਚ ਇਸ ਵੇਲੇ 47 ਲੱਖ ਬੱਚੇ, ਜੀ ਹਾਂ ਦੁਰਸਤ ਸੁਣ ਰਹੇ ਹੋ, 47 ਲੱਖ ਬੱਚੇ ਜਿਹੜੇ ਨੇ ਉਹ ਸਕੂਲਾਂ ਤੋਂ ਬਾਹਰ ਨੇ ਔਰ 13 ਲੱਖ ਬੱਚੇ ਐਸੇ ਨੇ ਜਿਨ੍ਹਾਂ ਦੇ ਕੋਲ ਕੋਈ ਫਰਨੀਚਰ ਨਹੀਂ, ਉਹ ਪੁੰਜੇ ਬਹਿੰਦੇ ਨੇ, ਭੌਂ 'ਤੇ ਬਹਿੰਦੇ ਨੇ ਪੜ੍ਹਨ ਵਾਸਤੇ ਅਤੇ ਉਹ ਕੋਈ ਤਕਰੀਬਨ ਰਲ ਮਿਲ ਕੇ 60 ਲੱਖ ਬੱਚਿਆਂ ਦਾ ਇਸ ਸਾਲ ਹੋ ਗਿਆ। ਹੁਣ ਉੱਥੋਂ ਦੇ ਹਾਲਾਤ ਕੀ ਨੇ ਤੇ ਉਹ ਹੁਣ ਅਨਵਰ ਮਕਸੂਦ ਸਾਹਿਬ ਦੱਸਦੇ ਨੇ। ਉਹਨਾਂ ਨੇ ਕਿਹਾ ਕਿ ਮੈਂ ਇੱਕ ਸਿੰਧੀ ਡਾਕਟਰ ਨੂੰ ਮਿਲਿਆ, ਉਹਨੂੰ ਮੈਂ ਪੁੱਛਿਆ ਕਿ ਜੀ ਤੁਸੀਂ ਡਾਕਟਰ ਹੋ? ਉਹਨਾਂ ਨੇ ਕਿਹਾ ਜੀ ਹਾਂਜੀ ਮੈਂ MBBS ਡਾਕਟਰ ਹੈ। ਉਹਨਾਂ ਕਿਹਾ ਜੀ ਇਹ ਦੱਸੋ ਕਿ MBBS ਕੀ ਹੁੰਦਾ? ਅਤੇ ਉਹਨਾਂ ਕਿਹਾ ਤੁਹਾਨੂੰ ਨਹੀਂ ਪਤਾ ਕੀ ਹੁੰਦਾ ਅਨਵਰ ਮਕਸੂਦ ਸਾਹਿਬ ਕੋ? ਉਹਨਾਂ ਕਿਹਾ ਤੁਸੀਂ ਦੱਸ ਦਿਓ। ਉਹਨਾਂ ਨੇ ਕਿਹਾ ਜੀ M ਦੇ ਨਾਲ ਮੁਹਤਰਮਾ, B ਦੇ ਨਾਲ ਬੇਨਜ਼ੀਰ, B ਦੇ ਨਾਲ भुट्टो ਤੇ S ਦੇ ਨਾਲ ਜਿਹੜਾ ਉਹ शहीद। अभी मैं एक सिंधी डॉक्टर से मैं मिला तो मुझे पता था ये MBBS नहीं है। अच्छा। तो मैंने कहा साईं कहाँ से डिग्री हासिल की? बस हासिल हो जाती है, अल्लाह की देन है। तो मैंने कहा कि MBBS का मतलब क्या है? क्योंकि साईं एक डॉक्टर से MBBS का मतलब पूछ रहे हैं। मोहतरमा बेनज़ीर भुट्टो शहीद। ਇਹ ਅਨਵਰ ਮਕਸੂਦ ਸਾਹਿਬ ਨੇ ਦੱਸਿਆ ਇਹ ਉੱਥੋਂ ਦੀ ਤਾਲੀਮ ਦੇ ਹਾਲਾਤ ਜੇ ਤੇ ਇਹ ਉੱਥੋਂ ਦੇ ਮਾਮਲਾਤ ਨੇ ਕਿ ਇੱਕ ਡਾਕਟਰ ਸਾਹਿਬ ਜਿਹੜੇ ਉੱਥੇ ਮੇਰਾ ਖਿਆਲ ਕੋਈ ਸਰਕਾਰੀ ਨੌਕਰੀ ਵਗੈਰਾ ਕਰਦੇ ਹੋਣੇ ਨੇ। ਉੱਥੇ ਵੈਸੇ ਇੰਝ ਹੀ ਚੱਲਦਾ ਕੰਮ, ਜਿਹਦਾ ਜੋ ਦਿਲ ਕਰਦਾ। ਜਿਵੇਂ ਸਾਡੀ ਬਾਜੀ ਨਹੀਂ ਕਦੀ ਪੁਲਿਸ ਵਾਲੀ ਬਣ ਜਾਂਦੀ ਹੈ ਵਰਦੀ ਪਾ ਕੇ, ਉੱਥੇ ਸਿੰਧ ਦੇ ਵਿੱਚ ਜਿਹੜੇ ਆਮ ਲੋਕ ਨੇ ਨਾ ਉਹ ਵੀ ਇਹੀ ਕਰਦੇ ਨੇ। ਇੱਥੇ ਤਾਂ ਬਾਜੀ ਕਰਦੀ ਹੈ ਨਾ, ਉੱਥੇ ਜਿਹਦਾ ਦਿਲ ਕਰੇ ਜਿਹੜੀ ਗੱਲ ਉਹ ਡਿਕਲੇਅਰ ਕਰਦੇ ਆਪਣੇ ਆਪ ਨੂੰ, ਬਸ ਗਵਰਨਮੈਂਟ ਜਿਹੜੀ ਹੈ ਉਹ ਉਹਨੂੰ ਠੱਪਾ ਲਾ ਦਿੰਦੀ ਹੈ ਅਤੇ ਉਹ ਉਹਨੂੰ ਜਿਹੜੇ ਨੇ ਤਮਾਮ ਸਰਟੀਫਿਕੇਟ ਵਗੈਰਾ ਜਿਹੜੇ ਨੇ ਉਹ ਜਾਰੀ ਕਰ ਦਿੰਦੇ ਨੇ ਅਤੇ ਉਹ ਆਪਣਾ ਕੰਮ ਜਿਹੜਾ ਖਿੱਚ ਰੱਖਦੇ ਨੇ। ਅੱਛਾ ਜੀ, ਇਹ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਇਹ ਐਂਕਰ ਸਾਹਿਬ ਨੇ ਸਾਡੇ ਜਾਵੇਦ ਚੌਧਰੀ ਸਾਹਿਬ। ਮੈਂ ਦੋਹਰੇ ਯਾਦ ਕਰਵਾਵਾਂਗਾ ਕਿ ਇਹਨਾਂ ਨੂੰ ਕਾਸਿਮ ਸੂਰੀ ਸਾਹਿਬ ਸਾਡੇ ਸੱਜਣ ਨੇ, ਮਿੱਤਰ ਨੇ, ਉਹ ਵੀ S ਅਹਿਮਦ, ਇਹ ਸਾਰੇ ਸੱਜਣ ਜਿਹੜੇ ਨੇ, ਇੱਕ ਵਕਾਰ ਖਾਨ ਸਾਹਿਬ ਨੇ ਮੈਰੀਲੈਂਡ ਤੋਂ, ਇਹ ਸਾਰੇ ਇਹਨਾਂ ਨੂੰ ਜੇਦਾ ਚੰਗੜ ਕਹਿ ਦਿੰਦੇ ਨੇ। ਮੈਂ ਪਹਿਲਾਂ ਵੀ ਕਿਹਾ ਵੀ ਨਹੀਂ ਯਾਰ ਇਹ ਚੰਗੜ ਮਾਯੂਬ ਲਫ਼ਜ਼ ਹੈ। ਮੈਂ ਫਿਰ ਵੇਖਿਆ ਫਿਰ ਇਸਤੇਮਾਲ ਕਰਦੇ ਨੇ ਜੇਦਾ ਜੀ ਵਾਸਤੇ ਜੇਦਾ ਚੰਗੜ। ਯਾਰ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਨੂੰ ਉਹਨਾਂ ਨੂੰ ਚੰਗੜ ਕਹਿ ਕੇ ਕੀ ਲੱਭਦਾ? ਕਿਉਂ ਆਉਂਦੇ ਜੀ ਉਹਨਾਂ ਨੂੰ ਚੰਗੜ? ਚੰਗੜ ਚੰਗਾ ਲਫ਼ਜ਼ ਨਹੀਂ ਹੈ। ਮਾਯੂਬ ਲਫ਼ਜ਼ ਨੇ ਕਿਉਂ ਇਸਤੇਮਾਲ ਕਰਦੇ ਹੋ? ਮੈਨੂੰ ਹੁਣ ਇਹ ਐਗਜ਼ੈਕਟਲੀ ਤਾਂ ਨਹੀਂ ਪਤਾ ਵੀ ਚੰਗੜ ਦੇ ਮਤਲਬ ਕੀ ਨੇ, ਲੇਕਿਨ ਮੈਂ ਇਹੀ ਕਹਿ ਸਕਦਾ ਵੀ ਇਹ ਨਹੀਂ ਕਹਿਣਾ ਚਾਹੀਦਾ, ਭੈੜਾ ਲਫ਼ਜ਼ ਹੈ। ਕੋਈ ਹੋਰ ਗੱਲ ਕਹਿ ਲਓ। ਮੇਰਾ ਮਤਲਬ ਹੈ ਕਿ ਛਿੱਲੜ ਕਹਿ ਲਓ, ਚਲੋ ਚੰਗੜ ਨਾ ਕਹੋ ਤੁਸੀਂ, ਜੇਦਾ ਜੀ ਕਹਿ ਲਓ, ਛਿੱਲੜ ਜੀ ਕਹਿ ਲਓ, ਕੋਈ ਹੋਰ ਇਹੋ ਜਿਹੀ ਗੱਲ ਕਰ ਲਓ। ਇਹ ਚੰਗੜ ਵਾਲੀ ਗੱਲ ਜਿਹੜੀ ਹੈ ਮੇਰੇ ਹਿਸਾਬ ਨਾਲ ਤਾਂ ਮਾਕੂਲ ਨਹੀਂ ਹੈ। ਲੇਕਿਨ ਚਲੋ ਤੁਸੀਂ ਆਖਣਾ ਵੀ ਤੁਸੀਂ ਵੀ ਆਜ਼ਾਦ ਸ਼ਹਿਰੀ ਹੋ, ਤੁਹਾਨੂੰ ਵੀ ਫਰੀਡਮ ਆਫ ਐਕਸਪ੍ਰੈਸ਼ਨ ਹੈ, ਤੁਹਾਡੀ ਮਰਜ਼ੀ ਹੈ, ਲੇਕਿਨ ਮੈਂ ਬਹਰਹਾਲ ਡੱਕਾਂਗਾ। ਜੇਦਾ ਜੀ ਕਿਤੇ ਬੈਠੇ ਸਨ, ਉਹਨਾਂ ਨੇ ਕਿਹਾ ਜੀ ਕਿ ਐਂਕਰ ਸੁਣ ਨਹੀਂ ਸਕਦਾ। ਜੇਦਾ ਜੀ ਕਿਉਂਕਿ ਖੁਦ ਵੀ ਇੱਕ ਐਂਕਰ ਨੇ, ਉਹਨਾਂ ਨੇ ਕਿਹਾ ਕਿ ਐਂਕਰ ਸੁਣ ਨਹੀਂ ਸਕਦਾ, ਉਹ ਬਸ ਬਕਵਾਸ ਕਰ ਸਕਦਾ ਔਰ ਉਹਦਾ ਦਿਲ ਕਰਦਾ ਹੈ ਕਿ ਉਹ ਬਕਵਾਸ ਕਰਦਾ ਰਹੇ। ਇਹ ਉਹਨਾਂ ਨੇ ਅਸਲ ਦੇ ਵਿੱਚ ਸਾਹਮਣੇ ਬੈਠੇ ਸ਼ੌਕਤ ਪਰਾਚਾ ਸਾਹਿਬ ਨੂੰ ਆਖ ਦਿੱਤਾ, ਕਿਉਂਕਿ ਉਹ ਗਏ ਸਨ ਮਹਿਮਾਨ ਦੇ ਤੌਰ 'ਤੇ ਅਤੇ ਸ਼ੌਕਤ ਪਰਾਚਾ ਸਾਹਿਬ ਨੇ ਕੋਈ ਉਹਨਾਂ ਕੋਲੋਂ ਇੱਕ ਦੋ ਮੇਰਾ ਖਿਆਲ ਸਵਾਲ ਪੁੱਛ ਲਏ। ਉਹ ਇਸ ਗੱਲ ਨੂੰ ਮਾਈਂਡ ਕਰ ਗਏ ਅਤੇ ਉਹਨਾਂ ਨੇ ਸ਼ੌਕਤ ਪਰਾਚਾ ਸਾਹਿਬ ਦੇ ਉੱਤੇ ਹੀ ਹਮਲਾ ਕਰ ਦਿੱਤਾ। ਉਹਨਾਂ ਕਿਹਾ ਜੀ ਐਂਕਰ ਜਿਹੜਾ ਹੁੰਦਾ ਉਹ ਸੁਣ ਨਹੀਂ ਸਕਦਾ, ਉਹ ਚਾਹੁੰਦਾ ਵੀ ਮੈਂ ਹੀ ਬਕਵਾਸ ਕਰਦਾ ਰਹਾਂ। ਉਹਨਾਂ ਨੇ ਅਸਲ ਦੇ ਵਿੱਚ ਸ਼ੌਕਤ ਪਰਾਚਾ ਸਾਹਿਬ ਨੂੰ ਕਹਿ ਦਿੱਤਾ ਵੀ ਇਹ ਤੁਸੀਂ ਮੇਰੀ ਨਹੀਂ ਸੁਣਨਾ ਚਾਹੁੰਦੇ, ਤੁਸੀਂ ਆਪੇ ਬਕਵਾਸ ਕਰਨਾ ਚਾਹੁੰਦੇ ਹੋ। ਅੱਗੋਂ ਸ਼ੌਕਤ ਪਰਾਚਾ ਸਾਹਿਬ ਨੇ ਕੀ ਜਵਾਬ ਦਿੱਤਾ ਹੈ, ਜ਼ਰਾ ਸੁਣੋ। एंकर्स का ये बड़ा मसला होता है, बकवास कर तो सकते हैं, सुनना बड़ा मसला होता है। नहीं मैं तो आपसे सुनना चाह रहा हूँ। ਸੁਣ ਲਿਆ ਜੇ, ਸ਼ੌਕਤ ਪਰਾਚਾ ਸਾਹਿਬ ਨੇ ਵੇਲੇ ਦੇ ਉੱਤੇ ਜਿਹੜੀ ਹੈ ਨਾ ਉਹ ਕੰਨ ਦੇ ਥੱਲੇ ਛੱਡੀ। ਉਹਨਾਂ ਕਿਹਾ ਨਹੀਂ ਜਨਾਬ, ਮੈਂ ਚਾਹੁੰਦਾ ਵੀ ਤੁਸੀਂ ਬਕਵਾਸ ਕਰੋ। ਸ਼ੌਕਤ ਪਰਾਚਾ ਸਾਹਿਬ ਨੇ ਕਿਹਾ ਵੀ ਮੈਂ ਸੁਣਨਾ ਚਾਹੁੰਦਾ ਤੁਹਾਡੀ ਬਕਵਾਸ, ਤੁਸੀਂ ਕਰੋ। ਬਾ ਫਿਰ ਜੇਦਾ ਜੀ ਨੂੰ ਮੇਰਾ ਖਿਆਲ, ਜੇਦਾ ਜੀ ਜ਼ਰਾ ਥੋੜ੍ਹੇ ਜਿਹੇ ਤੁਹਾਨੂੰ ਪਤਾ ਹੈ ਅਕਲ ਤੋਂ ਮੋਟੇ ਨੇ, ਉਹਨਾਂ ਨੂੰ ਸਮਝ ਵੀ ਨਹੀਂ ਲੱਗੀ ਵੀ ਮੇਰੀ ਬੇਇੱਜ਼ਤੀ ਹੋ ਗਈ ਹੈ। ਉਹਨਾਂ ਨੇ ਇਹੀ ਸੋਚਿਆ ਕਿ ਮੈਂ ਹੀ ਬੇਇੱਜ਼ਤੀ ਕਰ ਦਿੱਤੀ ਹੈ ਅਤੇ ਉਹ ਅੱਗੇ ਜਿਹੜਾ ਉਹ ਨਿਕਲ ਗਏ ਅਤੇ ਉਹ ਗੱਲਬਾਤ ਕਰਕੇ ਤੁਹਾਨੂੰ ਪਤਾ ਹੀ ਹੈ। ਅੱਛਾ, ਜੇਦਾ ਜੀ ਨੇ ਇੱਕ ਹੋਰ ਵੀ ਕੰਮ ਕੀਤਾ। ਤੁਹਾਨੂੰ ਪਤਾ ਜਦੋਂ ਸਾਡੀ ਹਕੂਮਤ ਸੀ ਅਤੇ ਉਹ ਸਰਕਾਰੀ ਹਾਜਣ ਹੋਵੇ, ਜੇਦਾ ਜੀ ਹੋਣ, ਇਹ ਬਹੁਤ ਜ਼ਿਆਦਾ ਇਹਨਾਂ ਨੂੰ ਮਹਿੰਗਾਈ ਦੀ ਬੜੀ ਫਿਕਰ ਸੀ।
ਅਕਸਰ ਗਲੀਆਂ ਬਾਜ਼ਾਰਾਂ 'ਚ ਮਾਈਕ੍ਰੋਫੋਨ ਲੈ ਕੇ ਜਾਂਦੇ ਸਨ, ਲੋਕਾਂ ਕੋਲੋਂ ਪੁੱਛਦੇ ਹੁੰਦੇ ਸਨ ਕਿ ਬੜੀ ਮਹਿੰਗਾਈ ਹੋ ਗਈ ਹੈ, ਹਕੂਮਤ ਨੂੰ ਲੋਕੀ ਗਾਲਾਂ ਕੱਢਦੇ ਨੇ। ਤੇ ਹੁਣ ਮਹਿੰਗਾਈ ਦੇ ਇਹਨਾਂ ਦੇ ਨਜ਼ਦੀਕ ਮਤਲਬ ਹੀ ਬਦਲ ਗਏ ਨੇ। ਇਹ ਜ਼ਰਾ ਸੁਣੋ ਜੇਦਾ ਜੀ ਉਦੋਂ ਕੀ ਕਹਿੰਦੇ ਸਨ ਤੇ ਹੁਣ ਕੀ ਕਹਿੰਦੇ ਨੇ। ਤੇ ਸਾਫਤ ਗਈ ਤੇਲ ਲੈਣ, ਇਹ ਜ਼ਰਾ ਜੇਦਾ ਜੀ ਦੀ ਗੱਲ ਸੁਣੋ। और वज़ीर-ए-आज़म ने महंगाई का सख्त नोटिस ले लिया, खुद महंगाई करके खुद ही नोटिस ले रहे हैं। इसका क्या मतलब है? ये याद रखें कि दुनिया में महंगाई कोई चीज नहीं होती, बल्कि अगर मैं ये कहूं कि दुनिया में महंगाई है ही नहीं तो हो सकता है आपको मुझे बहुत अजीब नजरों से देखना पड़े। आप ये महसूस करें कि शायद मैं आउट ऑफ माइंड हो गया हूं, शायद मेरा दिमाग खराब हो गया, लेकिन हकीकत यही है मेरे भाइयों और बहनों कि दुनिया में महंगाई नाम की कोई चीज सिर्फ और सिर्फ अफोर्डेबिलिटी है। अगर तो आप अफोर्ड कर सकते हैं तो दुनिया में बोइंग जहाज जो है, नया बोइंग जहाज भी सस्ता है। ਸੁਣ ਲਿਆ ਜੀ ਜੇਦਾ ਜੀ ਜਿਹੜੇ ਨੇ ਉਹ ਬਸ ਮੈਂ ਹੀ ਆਖਾਂਗਾ ਵੀ ਬੰਬਈ ਬੁਲਾਈ ਜਾ ਰਹੇ ਨੇ ਤੇ ਮੈਂ ਇਹਨਾਂ ਦੇ ਉੱਤੇ ਕੀ ਗੱਲ ਕਰਾਂ ਤੇ ਕੀ ਗੱਲ ਨਾ ਕਰਾਂ। ਬਾਹਰ ਲੱਗੇ ਚੱਲਨੇ। ਜੇਦਾ ਜੀ ਜਿਹੜੇ ਨੇ ਉਹ ਮੇਰਾ ਖਿਆਲ ਹੈ ਕਿ ਜਾਂ ਤੇ ਇਹ ਲਿਫਾਫੇ ਦਾ ਅਸਰ ਹੈ ਤੇ ਜਾਂ ਕੋਈ ਜੇਦਾ ਜੀ ਦੀ ਹੋਰ ਵਜ੍ਹਾ, ਜਾਂ ਫਿਰ ਉਹ ਜਿਹੜੇ ਦੋਸਤ ਇਹਨਾਂ ਨੂੰ ਕਹਿੰਦੇ ਨੇ ਜਿਹੜੀ ਸ਼ੈ ਮਤਲਬ ਉਹ ਐਸ ਅਹਿਮਦ, ਵਕਾਰ ਖਾਨ ਸਾਹਿਬ, ਕਾਸਿਮ ਸੂਰੀ ਸਾਹਿਬ, ਉਹ ਜਿਹੜਾ ਚੰਗੜ ਦਾ ਲਫ਼ਜ਼ ਕਹਿੰਦੇ ਨੇ, ਮੈਂ ਤਾਂ ਉਹਨੂੰ ਮਾਯੂਬੀ ਆਨਾ, ਫਿਰ ਪਤਾ ਨਹੀਂ ਇਸੇ ਵਜ੍ਹਾ ਤੋਂ ਆਉਂਦੇ ਨੇ। ਇਹਨਾਂ ਦੀਆਂ ਜਿਹੜੀਆਂ ਇਹ ਹਰਕਤਾਂ ਨੇ ਵੀ ਉਦੋਂ ਆਉਂਦੇ ਸਨ ਵੇਖੋ ਵਜ਼ੀਰ ਆਜ਼ਮ ਨੇ ਮਹਿੰਗਾਈ ਕਰਤੀ, ਹੁਣ ਆਉਂਦੇ ਮਹਿੰਗਾਈ ਹੈ ਹੀ ਕੋਈ ਨਹੀਂ, ਮਹਿੰਗਾਈ ਮੌਜੂਦ ਹੀ ਕੋਈ ਨਹੀਂ। ਉਹ ਜੇਦਾ ਜੀ ਅਗਰ ਤੁਹਾਡੇ ਵਾਲੀ ਗੱਲ ਦੇ ਉੱਤੇ ਜਾਈਏ ਕਿ ਮਹਿੰਗਾਈ ਅਫੋਰਡੇਬਿਲਿਟੀ ਹੈ ਤੇ ਫਿਰ ਲੋਕਾਂ ਦੀ ਜਿਹੜੀ ਹੈ ਉਹ ਕੁਵਤ ਖਰੀਦ ਵੀ ਤਾਂ ਵਧਾਓ ਨਾ। ਕੁਵਤ ਖਰੀਦ ਦੀ ਹਾਲਤ ਵੀ ਤਾਂ ਦੂਸਰੇ ਪਾਸੇ ਜੇਦਾ ਜੀ ਤੁਸੀਂ ਦੱਸਣਾ ਨਾ, ਕਿਸੇ ਹੋਰ ਨੇ ਤਾਂ ਨਹੀਂ ਦੱਸਣਾ। ਕਿਸਾਨ ਦੀਆਂ ਤੇ ਸਾਰੀਆਂ ਫਸਲਾਂ ਹੀ ਤਬਾਹ ਕਰ ਦਿੱਤੀਆਂ ਜੇ। ਜ਼ਰਾਅਤ ਤੁਸੀਂ ਆਪਣੇ ਮੂੰਹ ਮੰਨਣ ਡਏ ਜੇ ਕਿ ਤਬਾਹ ਹੋ ਗਈ, ਮਤਲਬ ਤੁਹਾਡੀ ਹੁਕੂਮਤ ਜਿਹੜੇ ਅਦਾਦੋ ਸ਼ੁਮਾਰ ਦੇ ਰਹੀ 4.4% ਤੇ ਜ਼ਰਾਅਤ ਵੱਧ ਰਹੀ ਸੀ। ਇਹ ਅਦਾਦੋ ਸ਼ੁਮਾਰ ਵੇਖ ਲਓ, ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਤੇ ਅੱਜ ਦੇ ਅਦਾਦੋ ਸ਼ੁਮਾਰ ਇਸ ਤੋਂ ਅੱਧੇ ਨਹੀਂ, 4 ਗੁਣਾ ਨਹੀਂ, ਬਲਕਿ ਬਿਲਕੁਲ ਤਬਾਹੀ ਹੋ ਗਈ ਹੈ। ਇਹ ਇਮਰਾਨ ਖਾਨ ਦੀ ਹੁਕੂਮਤ ਦੇ ਅਦਾਦੋ ਸ਼ੁਮਾਰ ਅਸੀਂ ਤੁਹਾਡੇ ਸਾਹਮਣੇ ਸਲਾਈਡ ਰੱਖੀ ਹੈ, ਮੀਡੀਆ ਨੇ ਰਿਪੋਰਟ ਕੀਤੇ ਨੇ ਔਰ ਇਹ ਫਿਗਰ ਵੀ ਫਜਿੰਗ ਨਹੀਂ ਹੋਈ ਕਿਉਂਕਿ ਇਹ ਅਦਾਦੋ ਸ਼ੁਮਾਰ ਉਦੋਂ ਰੱਖੇ ਗਏ ਸਨ ਜਦੋਂ ਇਮਰਾਨ ਖਾਨ ਦੀ ਹੁਕੂਮਤ ਸੁੱਟ ਦਿੱਤੀ ਸੀ, ਕਿਉਂਕਿ ਅਪ੍ਰੈਲ 'ਚ ਸੁੱਟੀ ਸੀ ਤੇ ਮਈ ਦੇ ਵਿੱਚ ਅਦਾਦੋ ਸ਼ੁਮਾਰ ਸਾਡੀ ਹੁਕੂਮਤ ਦੇ ਰੱਖੇ ਗਏ ਸਨ। ਤੇ ਇਹ ਹੁਣ ਤੁਸੀਂ ਮੈਨੂੰ ਆਪੇ ਹੀ ਦੱਸੋ ਕਿ ਅਗਰ ਤੇ ਕੁਵਤ ਖਰੀਦ ਤੁਸੀਂ ਵਧਾਈ ਹੈ, ਲੋਕਾਂ ਦੇ ਕੋਲ ਪੈਸਾ ਬਹੁਤਾ ਆ ਗਿਆ, ਫਿਰ ਤੁਹਾਡੀ ਗੱਲ ਠੀਕ ਹੈ ਕਿ ਅਗਰ ਲੋਕਾਂ ਦੀ ਕਮਾਈ ਵੱਧ ਗਈ ਹੈ ਤਾਂ ਉਹਨਾਂ ਨੂੰ ਮਹਿੰਗਾਈ ਨਹੀਂ, ਕਮਾਈ ਤੇ ਘਟੀ ਹੈ ਲੋਕਾਂ ਦੀ ਤੇ ਤੁਸੀਂ ਆਂਦੇ ਹੋ ਮਹਿੰਗਾਈ ਹੈ ਕੋਈ ਨਹੀਂ। ਅੱਛਾ ਜੀ ਅੱਗੇ ਚੱਲਨੇ। ਤਾਬਿਸ਼ ਸਾਹਿਬ ਨੇ, ਉਹਨਾਂ ਨੇ ਵੀ ਕੁਝ ਇੰਟਰਵਿਊ ਲਏ ਨੇ ਤਾਬਿਸ਼ ਸਾਹਿਬ ਨੇ, ਤੇ ਉਹ ਤੁਹਾਨੂੰ ਪਤਾ ਹੈ ਕਿ ਉਹ ਵੀ ਬੜੇ ਉਸਤਾਦ ਆਦਮੀ ਨੇ ਤਾਬਿਸ਼ ਸਾਹਿਬ। ਉਹਨਾਂ ਨੇ ਮਖੌਲ ਕੀਤਾ, ਪਤਾ ਨਹੀਂ ਤੇ ਕੀ ਕੀਤਾ ਹੈ। ਉਹ ਬੰਦੇ ਜਿਹੜੇ ਨੇ ਉਹ ਸੀਰੀਅਸ ਲੈ ਗਏ ਉਸ ਸਾਰੀ ਗੱਲ ਨੂੰ। ਉਹਨਾਂ ਨੇ ਕਿਹਾ ਕਿ ਜੀ ਮੈਂ ਇਸ ਵੇਲੇ ਆਪਣੇ ਫੌਜੀ ਭਾਈਆਂ ਦੇ ਨਾਲ ਹਾਂ, ਲੇਕਿਨ ਖੁਸ਼ਕਿਸਮਤੀ ਇਹ ਹੈ ਵੀ ਮੈਂ ਆਪਣੀ ਮਰਜ਼ੀ ਨਾਲ ਹੈ, ਮੈਨੂੰ ਅਗਵਾ ਨਹੀਂ ਕੀਤਾ ਹੋਇਆ। ਸਮਝਦੇ ਹੋ ਨਾ। ਉਹ ਉਹਦੇ ਤੇ ਪਏ ਤੇ ਸਾਰੇ ਹਾਸੀ। ਮੈਂ ਛੋਟੀ ਜਿਹੀ ਖਬਰ ਕਰਨੀ ਕਿਉਂਕਿ ਉਰਦੂ ਦੇ ਵਿੱਚ ਕੀਤੀ ਹੋਈ ਹੈ ਪਹਿਲੇ ਖਬਰ, ਇਸ ਲਈ ਮੈਂ ਸਿਰਫ ਇੰਨਾ ਹੀ ਕਹਾਂਗਾ ਵੀ ਸਾਰੇ ਹੱਸ ਪਏ, ਫੌਜੀ ਭਾਈ ਵੀ ਸਾਹਮਣੇ ਬੈਠੇ ਸਾਰੇ, ਲੇਕਿਨ ਕਿਸੇ ਨੂੰ ਵੀ ਉਹਨਾਂ ਦੀ ਜਿਹੜੀ ਗਹਿਰੀ ਸੱਟ ਹੈ ਉਹਦੀ ਸਮਝ ਨਹੀਂ ਆਈ ਕਿ ਮਾਮਲਾਤ ਕਿੱਥੇ ਪਹੁੰਚ ਗਏ ਨੇ। ਵੀ ਹੁਣ ਸਾਰੇ ਇਹੀ ਆਂਦੇ ਨੇ ਵੀ ਸਾਡੀ ਜਿਹੜੀ ਆਪਣੀ ਫੌਜ ਹੈ ਉਹ ਆਪਣੇ ਬੰਦਿਆਂ ਨੂੰ ਅਗਵਾ ਕਰ ਲੈਂਦੀ ਹੈ। ਅੱਛਾ ਜੀ ਅੱਗੇ ਕੋਇਟਾ ਪੁਲਿਸ ਨੇ ਇੱਕ ਨਵਾਂ ਕੰਮ ਕੀਤਾ, ਕਾਰਨਾਮਾ ਕੀਤਾ ਉਹਨਾਂ ਨੇ, ਨੰਬਰ 1 ਬਣਨ ਦੀ ਉਹ ਵੀ ਕੋਸ਼ਿਸ਼ ਕਰ ਰਹੇ ਨੇ। ਕੋਇਟਾ ਪੁਲਿਸ ਦੇ ਵਿੱਚ ਜਿਹੜਾ ਇੱਕ ਆਮ ਪੁਲਿਸ ਵਾਲਾ ਸੀ ਉਹਨੇ ਟ੍ਰੈਫਿਕ ਪੁਲਿਸ ਵਾਲੇ ਨੂੰ ਮੁੱਕਾ ਮਾਰਿਆ ਤੇ ਉਹਦੇ ਦੰਦ ਭੰਨ ਛੱਡੇ। ਉਹਨੇ ਪਤਾ ਨਹੀਂ ਕੋਈ ਡੈਂਟਿਸਟ ਹੈ ਬਈ ਇਹ ਕੋਈ ਪੁਲਿਸ ਵਾਲਾ ਜਿਹੜਾ ਲੋਕਾਂ ਦੇ ਦੰਦ ਕੱਢਦਾ ਫਿਰਦਾ ਹੈ, ਜਾਂ ਤੇ ਉਹਨੇ ਦੱਸਿਆ ਹੋਣਾ ਵੀ ਮੇਰੇ ਇੱਥੇ ਦਰਦ ਹੁੰਦੀ ਹੈ ਤੇ ਉਹਨੇ ਮੁੱਕਾ ਮਾਰ ਕੇ ਦੰਦ ਕੱਢ ਦਿੱਤਾ ਬਾਹਰ। ਨਹੀਂ ਇਸ ਤਰ੍ਹਾਂ ਨਹੀਂ, ਉਹਨੇ ਗਰੀਬ ਨੇ ਨਹੀਂ ਦੱਸਿਆ, ਇਹਨਾਂ ਦੀ ਆਪੋ 'ਚ ਲੜਾਈ ਪੜਾਈ ਹੋਈ ਤੇ ਉਹਨਾਂ ਨੇ ਜਨਾਬੇ ਵਾਲਾ ਇਹ ਐਕਸਪ੍ਰੈਸ ਨਿਊਜ਼ ਨੇ ਰਿਪੋਰਟ ਕੀਤਾ ਕਿ ਡਿਸਟ੍ਰਿਕਟ ਪੁਲਿਸ ਅਹਿਲਕਾਰ ਨੇ ਟ੍ਰੈਫਿਕ ਪੁਲਿਸ ਦੇ ਅਹਿਲਕਾਰ ਦੇ ਉੱਤੇ ਤਸ਼ੱਦਦ ਕੀਤਾ ਤੇ ਮੁੱਕਾ ਇਹੋ ਜਿਹਾ ਮਾਰਿਆ ਗੌਂਸਾ ਕਿ ਉਹਦੇ ਦੰਦ ਕੱਢ ਕੇ ਤੇ ਬਾਹਰ ਕੱਢ ਦਿੱਤੇ ਨੇ। ਵੈਸੇ ਬਈ ਜਵਾਨਾ ਤੈਨੂੰ ਤੇ ਵੈਸੇ ਮੈਂ ਆਨਾ ਵੀ ਕਿਸੇ ਡੈਂਟਲ ਕਾਲਜ ਦੇ ਵਿੱਚ ਹੋਣਾ ਚਾਹੀਦਾ, ਤੂੰ ਉੱਥੋਂ ਡਿਗਰੀ ਸ਼ਿਗਰੀ ਲੈ ਕੇ, ਮਤਲਬ ਦੁਨੀਆ ਵੇਖੋ ਕਿੱਡੇ ਲੰਮੇ ਚੌੜੇ ਤਰੀਕੇ ਨਾਲ ਦੰਦ ਕੱਢਦੀ ਹੈ, ਤੂੰ ਮੇਰਾ ਮਤਲਬ ਬਾਜ਼ਾਰ ਚੌਕ 'ਚ ਹੀ ਕੱਢੀ ਜਾਣਾ ਬਗੈਰ ਕਿਸੇ ਕਲੀਨਿਕ 'ਤੇ ਜਾਣ ਤੋਂ। ਤੇ ਇਹ ਪੁਲਿਸ ਦੀ ਹਾਲਤ ਹੈ। ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਪੁਲਿਸ ਨਾਲ ਹੁਣ ਸ਼ਿਕਵਾ ਕੀ ਕਰਨਾ ਹੈ ਜਦੋਂ ਸਰੇਆਮ ਪਟਾਈ ਹੋ ਰਹੀ ਹੈ। ਕੱਲ੍ਹ ਅਸੀਂ ਇਹ ਤੁਹਾਡੇ ਸਾਹਮਣੇ ਵੀਡੀਓ ਰੱਖੀ ਸੀ, ਦੋਹਰੇ ਵੇਖ ਲਓ। ਇਹ ਨੌਸ਼ੀਨ ਇਫਤਖਾਰ ਸਾਹਿਬਾ ਨੇ ਔਰ ਇਹ MNA ਨੇ ਆਪਣਾ ਡਸਕੇ ਤੋਂ। ਇਹ ਉੱਥੇ ਸਿਆਲਕੋਟ ਦੇ ਵਿੱਚ ਸਿਟੀ ਹਾਊਸਿੰਗ ਸੁਸਾਇਟੀ ਹੈ, ਉੱਥੇ ਕੋਈ ਸਿਨੇਮਾ ਹੈ, ਉੱਥੇ ਫਿਲਮ ਦੇਖਣ ਗਈਆਂ ਨੇ ਔਰ ਇਹਨਾਂ ਦੇ ਗਾਰਡ ਨੇ ਉੱਥੇ ਇੱਕ ਫੈਮਿਲੀ ਦੇ ਨਾਲ ਮੁੰਡੇ ਆਏ ਸਨ ਫਿਲਮ ਵੇਖਣ, ਉਹਨੂੰ ਧੱਕਾ ਮਾਰ ਦਿੱਤਾ। ਉਹ ਮੁੰਡੇ ਨੇ ਕਿਹਾ ਭਾਈ ਧੱਕਾ ਕਿਉਂ ਮਾਰਦੇ ਹੋ? ਉਹਨਾਂ ਕਿਹਾ ਪਰਾਂ ਹੋ ਜਾ, ਤੈਨੂੰ ਨਹੀਂ ਪਤਾ MNA ਸਾਹਿਬ ਆ ਰਹੀਆਂ ਨੇ। ਉਹਨਾਂ ਕਿਹਾ ਅਸੀਂ ਵੀ ਪੈਸੇ ਦੇ ਕੇ ਟਿਕਟ ਲਈ ਹੈ, ਅਸੀਂ ਵੀ ਫੈਮਿਲੀ ਨਾਲ ਫਿਲਮ ਦੇਖਣ ਆਏ। ਉਹ ਗਾਰਡ ਨੇ ਤਾਂ ਜੋ ਕਰਨਾ ਹੀ ਕਰਨਾ ਸੀ। ਇਹ ਨੌਸ਼ੀਨ ਬੀਬੀ ਬੇਨਕਾਬ ਹੋ ਗਈ, ਮਤਲਬ ਕਿ ਉਹਨਾਂ ਨੂੰ ਇੰਨਾ ਕੁ ਗੁੱਸਾ ਆਇਆ ਕਿ ਬਈ ਵਾਕਈ ਸ਼ੇਰ ਨਹੀਂ ਹੈ, ਵਾਕਈ ਇਹ ਭੈਣ ਸਾਡੀ ਜਿਹੜੀ ਹੈ ਨੌਸ਼ੀਨ ਇਫਤਖਾਰ, ਉਹ ਤਾਂ ਪੈ ਗਈ ਉਹਨੂੰ ਜਨਾਬ।
ਇੰਜ ਪਈ ਹੈ ਜਿਵੇਂ ਸ਼ੇਰ ਪੈਂਦਾ, ਉਹ ਤਾਂ ਜਨਾਬ ਚੜ੍ਹ ਗਈ ਉਹਦੇ ਉੱਤੇ ਜਾ ਕੇ, ਉਸ ਬੰਦੇ ਦੇ ਉੱਤੇ ਬਾਹਾਂ ਟੋਂਕ ਕੇ ਉਹਨੇ ਕਿਹਾ ਤੈਨੂੰ ਤਮੀਜ਼ ਕੋਈ ਨਹੀਂ ਬੋਲਣ ਦੀ, ਤੈਨੂੰ ਨਹੀਂ ਪਤਾ ਮੈਂ MNA। ਇਹ ਵੇਖ ਲਓ ਵੀਡੀਓ। तमीज से बात करना तो तमीज से करने दो। चल चला तमीज ही नहीं है। ਵੇਖ ਲਈ ਜੇ, ਇਹ ਮਤਲਬ ਆਪੇ ਤੋਂ ਬਾਹਰ ਹੋਏ ਫਿਰਦੇ ਨੇ, ਪਤਾ ਨਹੀਂ ਨਵੀਂ ਕਣਕ ਆਈ ਉਹਦਾ ਕੋਈ ਅਸਰ ਹੈ ਜਾਂ ਕੀ ਗੱਲ ਹੈ ਇਹਨਾਂ ਦਾ, ਹਰ ਬੰਦੇ ਨਾਲ ਲੜਦੇ ਫਿਰਦੇ ਨੇ, ਇਹਨਾਂ ਦਾ ਰੌਲਾ ਹੈ ਕੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਜਿਹੜੇ ਇਸ ਵੇਲੇ ਆਪਣੇ ਸੁਹੇਲ ਵੜਾਇਚ ਸਾਹਿਬ ਨੇ, ਉਹਨਾਂ ਦੇ ਨਾਲ ਜੋ ਕੁਝ ਹੋਇਆ ਉਹ ਤਾਂ ਤੁਹਾਨੂੰ ਪਤਾ ਹੀ ਹੈ। ਮਤਲਬ ਇਹ ਕਿ ਉਹਨਾਂ ਨੇ ਹਰ ਵੇਲੇ ਉਹ ਬੁਸ਼ਰਾ ਬੀਬੀ ਦੇ ਉੱਤੇ ਰਕੀਕ ਹਮਲੇ ਕਰਦੇ ਨੇ। ਹੁਣ ਜਿਹੜੀਆਂ ਖਵਾਤੀਨ ਨੇ ਕੁਛ, ਉਹਨਾਂ ਨੇ ਇਸ ਗੱਲ ਦੇ ਉੱਤੇ ਆਵਾਜ਼ ਚੁੱਕੀ ਹੈ। ਫਿਜ਼ਾ ਅਲੀ ਨੇ ਜੋ ਉਹਨਾਂ ਨੂੰ ਕਿਹਾ ਉਹ ਤਾਂ ਤੁਸੀਂ ਸੁਣ ਹੀ ਲਿਆ ਕਿ ਤੁਸੀਂ ਅਗਰ ਸਾਫੀ ਨਾ ਹੁੰਦੇ ਤਾਂ ਕਿਤੇ ਬਾਥਰੂਮ ਸਾਫ਼ ਕਰਦੇ। ਹੁਣ ਇਹ 'ਤੇ ਸਵੀਨਾ ਪਾਸ਼ਾ ਸਾਹਿਬਾ ਨੇ ਔਰ ਦੂਸਰੇ ਲੋਕਾਂ ਨੇ ਤਜਜ਼ੀਆ ਕੀਤਾ ਹੈ ਕਿ ਬੁਸ਼ਰਾ ਬੀਬੀ ਦੇ ਪਰਦੇ ਤੋਂ ਇਹਨਾਂ ਨੂੰ ਇੰਨੀ ਤਕਲੀਫ ਕਿਉਂ ਹੈ। ਹਰ ਵਕਤ ਉਹਨਾਂ ਦੇ ਉੱਤੇ ਰਕੀਕ ਹਮਲੇ ਕਰਦੇ ਨੇ, ਖਾਸ ਤੌਰ 'ਤੇ ਉਹਨਾਂ ਦੇ ਦੀਨੀ ਰੁਝਾਨ ਦੇ ਉੱਤੇ ਹਦਫ ਬਣਾਉਂਦੇ ਨੇ। ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਅਗਰ ਕਿਸੇ ਦੇ ਆਪਣੇ ਦੀਨੀ ਹਕਾਇਕ ਨੇ ਤੇ ਉਹ ਬਜਾਏ ਇਸ ਦੇ ਉਹਦੀ ਸਪੋਰਟ ਕਰਨ ਦੇ ਜਾਂ ਚੁੱਪ ਰਹਿਣ ਦੇ ਉਹਨੂੰ ਜਿਹੜਾ ਉਹ ਗਾਲਬੰਦਾ ਕੀਤਾ ਜਾਂਦਾ ਹੈ। ਸਾਡੀ ਸਮਝ ਤੋਂ ਬਾਹਰ ਹੈ ਕਿ ਕਿਉਂ ਕੀਤਾ ਜਾਂਦਾ ਹੈ। ਗਾਲਬੰਦਾ ਹੀ ਹੈ ਨਾ ਜੀ ਇਹ ਜੋ ਕੁਝ ਕਰ ਰਹੇ ਨੇ, ਰਕੀਕ ਹਮਲੇ ਜਿਹੜੇ ਕਰ ਰਹੇ ਨੇ। ਅਤੇ ਇਹ ਬਹਰਹਾਲ ਜਾਵੇਦ ਚੌਧਰੀ ਸਾਹਿਬ ਦੇ ਨਾਲ, ਮੇਰਾ ਖਿਆਲ ਆਪਣਾ ਜਾਵੇਦ ਚੌਧਰੀ ਕਹਿਤਾ ਸੁਹੇਲ ਵੜਾਇਚ ਸਾਹਿਬ ਨਾਲ ਜਿੰਨੀ ਕੁ ਹੋ ਗਈ ਹੈ, ਅਗਰ ਉਹਨਾਂ ਦੇ ਵਿੱਚ ਕੋਈ ਅਕਲ ਹੋਈ ਤੇ ਮੇਰਾ ਖਿਆਲ ਇਸ ਤੋਂ ਬਾਅਦ ਇਹੋ ਜਿਹੇ ਕੰਮ ਨਹੀਂ ਕਰਨਗੇ। ਲੇਕਿਨ ਨਜ਼ਰ ਜੋ ਮੈਨੂੰ ਇਹੀ ਆਉਂਦਾ ਵੀ ਉਹ ਨਹੀਂ ਅਕਲ ਨਹੀਂ ਕਰਨਗੇ। ਪਤਾ ਨਹੀਂ ਤੇ ਇਸ ਵੇਲੇ ਜਹਾਜ਼ ਤੇ ਹਲਾਰਿਆਂ 'ਤੇ ਚੜ੍ਹੇ ਨੇ ਔਰ ਪਤਾ ਨਹੀਂ ਕੀ ਅਚੀਵ ਕਰਨਾ ਚਾਹੁੰਦੇ ਨੇ ਕਿ ਹਰ ਵੇਲੇ ਜ਼ਾਤੀ ਹਮਲੇ ਇਮਰਾਨ ਖਾਨ ਸਾਹਿਬ ਦੀ ਬੇਗਮ ਤੇ ਕਰਦੇ ਨੇ ਤੇ ਇਹਦੇ 'ਚੋਂ ਕੱਢਣਾ ਉਹਨਾਂ ਨੇ ਕੀ ਹੈ। ਬਹਰਹਾਲ ਫਿਜ਼ਾ ਅਲੀ ਨੇ ਜਿਹੜਾ ਕੰਮ ਕਰ ਛੱਡਿਆ, ਮੇਰਾ ਖਿਆਲ ਹੈ ਕਿ ਉਹ ਹੁਣ ਅਗਲੇ 10-15 ਸਾਲ ਵਾਸਤੇ ਆਪਣਾ ਜਿਹੜੇ ਸੁਹੇਲ ਵੜਾਇਚ ਸਾਹਿਬ ਨੇ ਉਹਨਾਂ ਲਈ ਕਾਫੀ ਹੈ। ਹੁਣ ਇਹ ਧੋਣਾ ਧੋਂਦੇ ਰਹਿਣਗੇ। ਹੁਣ ਵੀ ਗੁੱਸੇ 'ਚ ਫਿਰਦੇ ਨੇ, ਸੁਣਿਆ ਟਵੀਟ ਕਰਨ ਡਏ ਨੇ ਫਿਜ਼ਾ ਅਲੀ ਦੇ ਖਿਲਾਫ ਖਲੂਫ, ਲੇਕਿਨ ਹੁਣ ਇਹਦਾ ਫਾਇਦਾ ਕੋਈ ਨਹੀਂ। ਉਹ ਜਿਹੜੀ ਸੱਟ ਮਾਰਨੀ ਸੀ ਵੇਲੇ ਤੇ ਉਹ ਫਿਜ਼ਾ ਅਲੀ ਨੇ ਮਾਰ ਛੱਡੀ। ਅੱਛਾ ਜੀ, ਹੁਣ ਆਖਰੀ ਖਬਰ ਮੈਂ ਤੁਹਾਡੇ ਅੱਗੇ ਰੱਖਣੀ ਹੈ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਚੌਧਰੀ ਨਿਜ਼ਾਮਦੀਨ, ਹਰ ਉਹ ਬੰਦਾ ਜਿਹੜਾ ਸੋਸ਼ਲ ਮੀਡੀਆ 'ਤੇ ਜਾਂਦਾ ਉਹਦੇ ਪਿੱਛੇ ਲੱਠ ਲੈ ਕੇ ਪੈ ਜਾਂਦੇ ਨੇ। ਮੁਹੰਮਦ ਅਲੀ ਸਾਹਿਬ ਨੇ, ਇਹ ਕੈਨੇਡਾ 'ਚ ਰਹਿੰਦੇ ਨੇ, ਬਹੁਤ ਅੱਛਾ ਕੰਟੈਂਟ ਬਣਾਉਂਦੇ ਨੇ, ਵੀਡੀਓਜ਼ ਆਪਣੀਆਂ ਕਰਦੇ ਨੇ ਰਿਕਾਰਡ, ਛੋਟੀਆਂ ਵੀਡੀਓ ਹੁੰਦੀਆਂ ਨੇ 2-4 ਮਿੰਟ ਦੀਆਂ, ਲੇਕਿਨ ਬੜੀ ਅਕਲ ਦੀ ਗੱਲ ਉਹਦੇ 'ਚ ਦੱਸਦੇ ਨੇ ਔਰ ਅਕਸਰ ਇਹ ਵੀਡੀਓਜ਼ ਬਣਾਉਂਦੇ ਨੇ ਤੇ ਉਹ ਵੀਡੀਓਜ਼ ਦੇ ਵਿੱਚ ਕੋਈ ਐਸੀ ਗਾਲਮੰਦਾ ਨਹੀਂ ਕਰਦੇ ਕਦੀ ਵੀ, ਬੜੀ ਆਪਣਾ ਇੱਕ ਸ਼ੁਸਤਾ ਗੱਲ ਕਰਦੇ ਨੇ, ਸਾਫ਼ ਸੁਥਰੀ ਪੱਧਰੀ ਗੱਲ ਕਰਦੇ ਨੇ। ਲੇਕਿਨ ਗੱਲ ਇਹ ਹੁੰਦੀ ਹੈ ਵੀ ਕਾਨੂੰਨ ਦੀ ਖਿਲਾਫਵਰਜ਼ੀ ਨਾ ਕਰੋ, ਲੋਕਾਂ ਨੂੰ ਚੁੱਕੋ ਮਤ, ਲੋਕਾਂ ਦੇ ਉੱਤੇ ਜ਼ੁਲਮ ਨਾ ਕਰੋ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਇਹਨਾਂ ਦੇ ਉੱਤੇ ਹੁਣ ਪਰਚੇ ਦੇਣੇ ਸ਼ੁਰੂ ਕਰ ਦਿੱਤੇ ਨੇ ਔਰ ਇਹਨਾਂ ਨੇ ਜਿਹੜਾ ਪੈਗਾਮ ਦਿੱਤਾ ਉਹ ਬੜਾ ਹੀ ਜ਼ਰੂਰੀ ਹੈ, ਮੈਂ ਇਹੀ ਕਹਾਂਗਾ। ਤੇ ਇਹਨਾਂ ਨੇ ਜਿਹੜਾ ਪੈਗਾਮ ਦਿੱਤਾ ਉਹ ज़रा एक बारी सुन लो। मेरा नाम अहमद अली खान है। 2 महीने पहले FIA वाले पाकिस्तान में मेरे एक एड्रेस पर गए और वो ही अहमद अली खान एंटी स्टेट वीडियोस बनाता है, एंटी स्टेट चार्ज, इसके खिलाफ बगावत के पर्चे होती है, जो इनके तरीके होते हैं। तो मैंने इसको पब्लिक नहीं किया। मैंने कहा कि पहले मैं अपनी पूरी डॉक्यूमेंटेशन वगैरह कर लूं यहाँ पे कनाडा के अंदर, फिर उसके बाद मैं इसको पब्लिक करूंगा। तो अब मुझे इन लोगों ने, मैंने से पता किया, इजाजत ली, उनका जी बिल्कुल आप इसको पब्लिक कर। जो FIA का अफसर पाकिस्तान में आया था वो साइबर क्राइम वाला, आपको पता है आप कौन हो। अगर आप ज्यादा करोगे आगे पीछे तो मैंने आइडेंटिटी भी पब्लिक कर देनी है, पीछे तो कुछ रहा नहीं। भाईजान आपको बड़ी बड़ी मुबारकबाद हो, आपका नाम इधर कनाडा के डेटाबेस के अंदर चला गया और अब ये ट्रांस अटलांटिक वर्ल्ड में न्यूजीलैंड और ऑस्ट्रेलिया वगैरह के डेटाबेस में भी चला जाएगा। तो कल जब भी आप ट्रैवल करेंगे तो आपका स्वागत भी यहाँ भी उन्हीं फूलों से किया जाएगा जिनका आपने करना है जब हम उधर ट्रैवल करेंगे। तो ये बात आप जरा ध्यान में रख लें। अब बात पीछे रह गई कि एंटी स्टेट और ये वो सारा, तो मैं आपको बिल्कुल प्ली नहीं दूंगा आइन और कानून की, आपकी शक्लें नहीं है आइन और कानून वाली की बात करने की। सब लोगों को पता है जो कुछ हो रहा है और लोगों को पता है मैं किस तरह की वीडियोस बनाता हूँ। मैं आपको ना अपने 2-3 मसले बता देता हूँ। आप जाके साइकोलॉजिस्ट या साइकाट्रिस्ट आपके होते हैं ना डिपार्टमेंट्स के अंदर, उनके आगे रख दे और उनसे पूछेंगे यार इसका कोई हल मौजूद है। देखो मैं समझता हूँ, आप समझते हैं कि इमरान खान, ये मैं इमरान खान से ताकत नहीं लेता, मैं ताकत लेता हूँ कुरान से और अहल बैत से। और मैं समझता हूँ कि आप लोग आले उमैया का और यजीद का काम कर रहे हैं, तो मेरा फर्ज बन जाता है आपके खिलाफ खड़ा होना। पहली बात तो ये। और दूसरी बात, जिस लेवल का आपने जुल्म किया है, कोई जी शऊर आदमी जो है वो चुप रह सकता है जिसके अंदर थोड़ा सा भी ज़मीर है, किसी न किसी तरीके से वो मुजामत करेगा। आई हैपन टू बी आउटसाइड पाकिस्तान, तो मैं मुजामत पूरी करूंगा। उधर होता तो पकड़ के आप लोगों ने अंदर डाल देना था, आवाज चुप हो जानी थी।
और एक और मसला मैं आपको बताता हूँ। मैं समझता हूँ कि आप लोग यजीद हैं और आप लोग यजीदों के काम कर रहे हैं, छोटे छोटे शयातीन हैं आप सब, और मैं समझता हूँ अल्लाह मेरी साइड पे है और मैं खुदा का काम कर रहा हूँ। अब आप कर ले आपने जो करना है। फिर मेरा एक और भी मसला है, मेरा नाम अहमद अली खान मेरी माँ ने रखा है और मैं अटक के खटड़ों का पुत्र हूँ। मैं सब कुछ बर्बाद करवा दूंगा लेकिन मैं पीछे नहीं हटूंगा। मैं जो आपने करना है आपका, हम सबको पता है आप लोग क्या क्या करने की कैपेसिटी रखते हैं, आप लोगों की कितनी, सबको पता लग गया आपकी कैपेसिटी। उस कैपेसिटी को जानने के बावजूद मैं कह रहा हूँ आपने जो करना है कर लो, आपने जहां तक जाना है जा लो। मैं सब कुछ बर्बाद करवा के राख करके फिर उसके बाद भी आप देखोगे वही। और मुझे पता है कि इन वीडियोस की वजह से आप लोग आ रहे हो, और मैं जो था वो अपने काम में मसरूफ हुआ था। अब मैं दोबारा वो वीडियोस बनाऊंगा और उससे ज्यादा मैं बनाऊंगा आने वाले दिनों में, आप देखोगे। इसको जितना आप फैला सकते हैं चीज को फैलाएं, मैं लोगों से दरखास्त करता हूं। और मैं एक डिटेल वीडियो बाद में अगर आप लोगों ने चाह बनाऊंगा कि पूरा प्रोसेस क्या है, जो कि वेस्टर्न वर्ल्ड के अंदर अगर आपके ऊपर पाकिस्तान में FIA आती है तो अब मुझे चूंकि पूरा प्रोसेस पता चल गया पूरा उससे, और मैं आप लोगों को वो भी गाइड कर सकता हूँ कि आपको क्या क्या करना चाहिए और किस तरीके से करना चाहिए। इसकी छोटी सी टिप्स एंड ट्रिक्स हैं, कोई बहुत कॉम्प्लिकेटेड बात नहीं है लेकिन बड़ी ज़रूरी है। सुन लिया जे, मेरे ख्याल कोई कसर उन्हें छड्डी नहीं। हुण ये ਜਿਹੜੇ अली साहब ने तो खलो गए ने, सिद्धे हो गए ने। इंज ही अगर पाकिस्तानी चार खलो जाण तो इंज ही साडे मोढे नाल मोढा ला के ते ये गलबात सिद्धी करन तो मेरा ख्याल फिर चौधरी जिहड़ा आपे बंदा बन जाएगा तो लोगों को इंज हरास नहीं करेगा। जदों तक असीं डरदे रहांगे ना हरासमेंट तो, और जदों तक सानूं ये डर होएगा कि ये देखो जिंदगी मौत रब दे हत्थ 'च है, ਇਹ ਸਾਡੇ ਨਾਲ ਜੋ ਕੁਝ ਪਹਿਲਾਂ ਕਰ ਲਿਆ ਗਾਂ ਪਤਾ ਨਹੀਂ ਕੀ ਕੁਝ ਕਰਨਾ ਹੈ। ਲੇਕਿਨ ਅਸੀਂ ਹੁਣ ਇਹ ਗੱਲ ਮਿੱਥ ਲਈ ਹੈ ਵੀ ਜੋ ਵੀ ਹੋਵੇ ਰੱਬ ਰਾਖਾ ਹੈ। ਅਸੀਂ ਆਪਣਾ ਕੰਮ ਜਾਰੀ ਰੱਖੀਏ, ਆਪਣਾ ਸੱਚ ਬੋਲਦੇ ਰਹੀਏ। ਜਿਸ ਤਰ੍ਹਾਂ ਅਲੀ ਸਾਹਿਬ ਨੇ ਕਿਹਾ ਵੀ ਮੈਂ ਨਹੀਂ ਮੁੜਨਾ, ਮੈਂ ਵੀਡੀਓਜ਼ ਹੋਰ ਬਣਾਵਾਂਗਾ। ਅਸੀਂ ਜਨਾਬ ਅਲੀ ਸਾਹਿਬ ਨੂੰ ਇਹਦੇ 'ਤੇ ਸ਼ਾਬਾਸ਼ ਵੀ ਦਿੰਦੇ ਔਰ ਇਹਨਾਂ ਦਾ ਭਰਪੂਰ ਅਸੀਂ ਸਾਥ ਵੀ ਦੇਵਾਂਗੇ, ਇਹਨਾਂ ਦੇ ਨਾਲ ਵੀ ਖੜੇ ਹੋਵਾਂਗੇ। ਔਰ ਮੇਰੀ ਤੁਹਾਡੇ ਕੋਲ ਗੁਜ਼ਾਰਿਸ਼ ਹੈ ਕਿ ਇਹਨਾਂ ਦੀਆਂ ਵੀਡੀਓਜ਼ ਜ਼ਿਆਦਾ ਤੋਂ ਜ਼ਿਆਦਾ ਦੇਖਿਆ ਕਰੋ ਔਰ ਇਸ ਤਰ੍ਹਾਂ ਦੇ तमाम ਦੋਸਤਾਂ ਦੀ ਮਦਦ ਵੀ ਕਰੋ ਔਰ ਉਹਨਾਂ ਨੂੰ ਹਲਾਸ਼ੇਰੀ ਵੀ ਦਿਓ ਕਿ ਉਹ ਡਰਨ ਨਾ ਤੇ ਇੰਜ ਹੀ ਡਟ ਕੇ ਖਲੋਤੇ ਰਹਿਣ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।